ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਐਨਵਲ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਲੋਕ ਸਭਾ ਚੋਣ ਲੜਨ ਨੂੰ ਲੈ ਕੇ ਅਜੇ ਅਸਪਸ਼ਟ ਸਥਿਤੀ ਬਣੀ ਹੋਈ ਹੈ। ਉਹਨਾਂ ਦੇ ਪਰਿਵਾਰ ਦੇ ਮੈਂਬਰ ਜਦੋਂ ਉਹਨਾਂ ਨੂੰ ਜੇਲ੍ਹ ਵਿੱਚ ਮਿਲਣ ਲਈ ਗਏ ਤਾਂ ਜੇਲ੍ਹ ਅਧਿਕਾਰੀਆਂ ਨੇ ਉਹਨਾਂ ਨੂੰ ਚੱਜ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨਾਲ ਮਿਲਣ ਨਹੀਂ ਦਿੱਤਾ। ਸੋ ਉਹਨਾਂ ਦੇ ਪਿਤਾ ਅਨੁਸਾਰ ਦੁਬਾਰਾ ਉਹਨਾਂ ਨੂੰ ਮਿਲ ਕੇ ਇਸ ਸੰਬੰਧੀ ਕੋਈ ਸਪਸ਼ਟ ਨਿਰਣਾ ਲੈ ਸਕਦੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਲਾਈਵ ਮੈਸੇਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਕੱਲ੍ਹ ਵੀ ਅਸੀਂ ਇਸ 'ਤੇ ਗੱਲ ਕੀਤੀ ਸੀ ਔਰ ਸਾਡਾ ਸਭ ਤੋਂ ਜਿਹੜਾ ਪੋਪੂਲਰ ਸੈਗਮੈਂਟ ਹੋਇਆ ਐਕਚੁਅਲੀ ਇਹੀ ਹੋਇਆ। ਉਹਦੇ 'ਚ ਅਸੀਂ ਆਪਣੀ ਰਾਏ ਦਿੱਤੀ ਸੀ ਕਿ ਇਹ ਖਬਰ ਸਭ ਤੋਂ ਪਹਿਲਾਂ ਤਾਂ ਰਾਜਦੇਵ ਸਿੰਘ ਬਰਨਾਲਾ ਨੇ ਬ੍ਰੇਕ ਕੀਤੀ ਕਿ ਜੀ ਮੈਂ ਮਿਲਿਆ ਔਰ ਅੰਮ੍ਰਿਤਪਾਲ ਸਿੰਘ ਜਿਹੜੇ ਨੇ ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਜੀ ਸੰਗਤ ਚਾਹੁੰਦੀ ਹੈ ਤੁਸੀਂ ਆਜ਼ਾਦ ਲੜੋ ਔਰ ਉਹਨਾਂ ਨੇ ਸਹਿਮਤੀ ਦਿੱਤੀ ਹੈ। ਔਰ ਹਾਲਾਂ ਪਰਿਵਾਰ ਨੇ ਉਸ ਦੇ ਉੱਤੇ ਫੌਰਨ ਟਿੱਪਣੀ ਕੀਤੀ ਸੀ ਕਿ ਵੀ ਇਸ ਦੀ ਪੁਸ਼ਟੀ ਨਹੀਂ ਹੈ, ਲੇਕਿਨ ਇਸ ਗੱਲ ਨੇ ਸਾਰੇ ਹੀ ਹਲਕਿਆਂ ਦੇ ਵਿੱਚ, ਸਿਆਸੀ ਹਲਕਿਆਂ 'ਚ ਵੀ ਔਰ ਅਦਰਵਾਈਜ਼ ਵੀ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਇੱਕ ਆਪਣਾ ਫਖਰ ਭਰਿਆ ਇਤਿਹਾਸ ਹੈ। ਖਾਸ ਤੌਰ 'ਤੇ ਦੀਪ ਸਿੱਧੂ ਜਿਸ ਨੇ ਇਸ ਨੂੰ ਫਾਊਂਡ ਕੀਤਾ ਔਰ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਲਗਭਗ 10 ਸਾਲ ਦੁਬਈ ਰਹਿਣ ਤੋਂ ਬਾਅਦ 18 ਸਾਲ ਦੀ ਉਮਰ ਚਲੇ ਗਏ। ਜਦੋਂ ਪੰਜਾਬ ਆਏ 8-10 ਮਹੀਨੇ ਦੇ ਵਿੱਚ ਉਹਨਾਂ ਨੇ ਕਾਫੀ ਸ਼ੋਹਰਤ ਹਾਸਲ ਕੀਤੀ ਕਿਉਂਕਿ ਉਹਨਾਂ ਨੇ ਉਹਨਾਂ ਮੁੱਦਿਆਂ ਦੀ ਗੱਲ ਕੀਤੀ ਜਿਹੜੇ ਇਸ ਵੇਲੇ ਪੰਜਾਬ ਦੇ ਅਸਲੀ ਮੁੱਦੇ ਨੇ, ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਛੁਡਾਉਣਾ, ਅੰਮ੍ਰਿਤ ਸੰਚਾਰ, ਪੰਜਾਬ ਦੇ ਵਿੱਚ ਇੱਕ ਫਖਰ, ਪਾਤਸ਼ਾਹੀ ਦਾਅਵੇ ਦੀ ਗੱਲ ਔਰ ਉਸ ਲੈਗੇਸੀ ਨੂੰ ਕਿ ਭਾਈ ਸਾਡੇ ਸੋਰਸ ਕਿਵੇਂ ਲੁੱਟੇ ਜਾ ਰਹੇ ਨੇ ਔਰ ਖ਼ਾਸ ਤੌਰ 'ਤੇ ਈਵਨ ਪ੍ਰਵਾਸ ਦਾ ਮਾਮਲਾ, ਇਸ ਮਾਮਲੇ 'ਚ ਵੀ ਭਾਈ ਅੰਮ੍ਰਿਤਪਾਲ ਸਿੰਘ ਨੇ ਰਿਵਰਸ ਮਾਈਗ੍ਰੇਸ਼ਨ ਦੀ ਲਾਈਨ ਦਿੱਤੀ ਜਿਸ ਦਾ ਅਸਰ ਵੀ ਹੋਇਆ। ਅਸੀਂ ਜਿਵੇਂ ਦੀਪ ਸਿੱਧੂ ਦੇ ਐਫਰਟਸ ਨੂੰ ਪਹਿਲੇ ਦਿਨ ਤੋਂ ਫੁੱਲ ਸਪੋਰਟ ਬੈਕਿੰਗ ਦਿੱਤੀ, ਅਸੀਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਮੂਵ ਨੂੰ ਵੀ ਹਰ ਜਿਹੜਾ ਸਟੈਪ ਦੇ ਉੱਤੇ ਫੁੱਲੀ ਬੈਕ ਕੀਤਾ। ਹਾਲਾਂ ਅਸੀਂ ਦੇਖਦੇ ਹਾਂ ਕਿ ਦੀਪ ਸਿੱਧੂ ਦੀ ਵਿਰੋਧਤਾ 'ਚ ਵੀ ਆਪਣੀਆਂ ਧਿਰਾਂ ਦੇ ਜਿਹੜੇ ਨੇ ਉਹ ਖਲੋਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਦੇ 'ਤੇ ਤਾਂ ਬਹੁਤ ਜ਼ਿਆਦਾ ਇੱਕ ਸਟੇਜ 'ਤੇ ਜਿਹੜਾ ਹੈ ਉਹ ਕਾਫੀ ਖਿਲਾਫਤ ਦੀ ਲਾਈਨ ਰਹੀ ਔਰ ਲਗਭਗ 1 ਸਾਲ ਉਹਨਾਂ ਨੂੰ NSA ਦੇ ਥੱਲੇ ਹੋਣ ਤੋਂ ਬਾਅਦ ਦੁਬਾਰਾ NSA ਸਲੈਪ ਕਰ ਦਿੱਤਾ ਗਿਆ, ਜਿਹੜਾ ਸਰਾਸਰ ਧੱਕਾ ਹੈ। ਇਸ ਪੀਰੀਅਡ 'ਚ ਉਹਨਾਂ ਦੀ ਰਿਲੀਜ਼ ਰਿਹਾਈ ਨੂੰ ਲੈ ਕੇ ਵੀ ਕੋਈ ਮੂਵਮੈਂਟ ਇਸ ਕਿਸਮ ਦੀ ਪੰਜਾਬ 'ਚ ਕਿਸੇ ਧਿਰ ਨੇ ਖੜੀ ਨਹੀਂ ਕੀਤੀ ਜੀ। ਉਹਨਾਂ ਦੇ ਪੇਰੈਂਟਸ ਬਾਹਰ ਨਿਕਲੇ ਔਰ ਬਾਕੀ ਵੀ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ 9 ਹੋਰ ਸਿੰਘ ਵੀ ਜਿਹੜੇ ਨੇ ਉਹ ਡਿਬਰੂਗੜ੍ਹ 'ਚ ਨੇ 2900 ਕਿਲੋਮੀਟਰ ਦੂਰ। ਔਰ ਇਸ ਸਾਰੇ ਪੀਰੀਅਡ 'ਚ ਇਵੇਂ ਸੀ ਕਿ ਜਿਵੇਂ ਕੁਛ ਨਹੀਂ ਵਾਪਰਿਆ ਹੋਇਆ, ਲੇਕਿਨ ਅਚਾਨਕ ਪਿਛਲੇ 2 ਦਿਨਾਂ ਦੇ ਵਿੱਚ ਹੁਣ ਅਸੀਂ ਦੇਖਦੇ ਹਾਂ ਕਿ PTI ਉਹਨਾਂ ਦੀ ਨਿਊਜ਼ ਏਜੰਸੀ ਔਰ ਦੂਸਰਿਆਂ ਤੋਂ ਲੈ ਕੇ ਸਾਰੇ ਯੂਟਿਊਬਰਸ ਔਰ ਸਾਰੇ ਪ੍ਰਿੰਟ ਮੀਡੀਆ 'ਚ ਭਾਈ ਅੰਮ੍ਰਿਤਪਾਲ ਸਿੰਘ ਦੀ ਫੋਟੋ ਸਾਲ ਬਾਅਦ ਰੈਲੇਵੈਂਟ ਹੋ ਗਈ। ਉਹਨਾਂ ਨੂੰ ਲਿਆ ਕੇ ਚਰਚਾ ਹੋ ਰਹੀ ਹੈ ਕਿ ਜੀ ਉਹ ਚੋਣ ਲੜਨਗੇ ਔਰ ਇਹ ਹੋਏਗਾ ਖਡੂਰ ਸਾਹਿਬ ਸੀਟ ਤੋਂ। ਔਰ ਜਿਵੇਂ ਅਸੀਂ ਕੱਲ੍ਹ ਕਿਹਾ ਸੀ ਕਿ ਭਾਈ ਉਹਨਾਂ ਦੀ ਫੈਮਿਲੀ ਨੇ ਕਿਹਾ ਕਿ ਜੋ ਗੱਲ ਰਾਜਦੇਵ ਸਿੰਘ ਬਰਨਾਲਾ ਨੇ ਕਹੀ ਅਸੀਂ ਉਹਦੀ ਪੁਸ਼ਟੀ ਨਹੀਂ ਕਰਦੇ, ਪਰ ਉਹਨਾਂ ਦੇ ਪਿਤਾ ਜੀ ਤਰਸੇਮ ਸਿੰਘ, ਉਹਨਾਂ ਦੇ ਚਾਚਾ ਸੁਖਚੈਨ ਸਿੰਘ ਔਰ ਉਹਨਾਂ ਦੀ ਸਿੰਘਣੀ ਸਾਹਿਬਾ ਬੀਬੀ ਕਿਰਨਦੀਪ ਕੌਰ ਉਹ ਉਹਨਾਂ ਨੂੰ ਮਿਲਣ ਜਾ ਰਹੇ ਨੇ ਔਰ ਮਿਲ ਕੇ ਹੀ ਇਸ ਬਾਰੇ ਉਹ ਸਪਸ਼ਟੀਕਰਨ ਦੇਣਗੇ। ਔਰ ਅੱਜ ਜਿਹੜੀ ਅਗੇਨ ਇੰਨੀ ਅਹਿਮੀਅਤ ਵਾਲੀ ਖਬਰ ਬਣ ਗਈ ਹੈ ਕਿ ਈਵਨ ਸਾਰੇ ਮੀਡੀਆ ਨੇ ਇਸ ਨੂੰ, ਈਵਨ ਟ੍ਰਿਬਿਊਨ ਨੇ ਹੈਡਲਾਈਨ ਦਿੱਤਾ ਹੈ ਕਿ ਉਹਨਾਂ ਦੇ ਪੇਰੈਂਟਸ ਨੇ ਆ ਕੇ ਕਿਹਾ could not talk due to strictness of jail authorities. ਅੰਮ੍ਰਿਤਪਾਲ's family after meeting him in jail, ਉਹਨਾਂ ਨੇ ਕਿਹਾ ਜੀ ਸਾਨੂੰ ਚੱਜ ਨਾਲ ਮਿਲਣ ਨਹੀਂ ਦਿੱਤਾ ਗਿਆ, ਪਹਿਲਾਂ ਘੰਟਾ ਖੜਾ ਰੱਖਿਆ ਗਿਆ, ਫਿਰ ਸਾਰੇ ਡਾਕੂਮੈਂਟ ਦੁਬਾਰਾ ਚੈੱਕ ਕੀਤੇ ਗਏ। ਉਹਨੇ ਕਿਹਾ ਜੀ ਮਿਲਦੇ ਅਸੀਂ ਅੱਗੇ ਵੀ ਹੈ, ਪਰ ਜੇਲ੍ਹ ਅਧਿਕਾਰੀਆਂ ਨੇ ਇਸ ਵਾਰ ਜੋ ਸਾਡੇ ਨਾਲ ਬਿਹੇਵ ਕੀਤਾ ਹੈ ਕਿ ਬਈ ਈਵਨ ਕੁਛ ਪਲ ਵੀ ਜਿਹੜੇ ਨੇ ਸਾਨੂੰ ਆਮੋ ਸਾਹਮਣੇ ਬਿਠਾ ਕੇ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ, ਪਰ ਅਸੀਂ ਅਗੇਨ ਟਰਾਈ ਕਰਾਂਗੇ ਕਮਿੰਗ ਵੀਕ ਜਾਂ ਜੋ ਵੀ ਉਹਨਾਂ ਦਾ ਹੈ ਔਰ ਅਸੀਂ ਦੱਸਾਂਗੇ। ਚਲੋ ਕਿਉਂਕਿ ਇਹ ਖਬਰ ਹੈ ਅਸੀਂ ਉਹਦੀ ਕੰਟੀਨਿਊਟੀ 'ਚ ਗੱਲ ਕਰ ਰਹੇ ਹਾਂ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਅਗੇਨ ਅਸੀਂ ਆਪਣਾ ਨਿਗੁਣਾ ਸੁਝਾਅ ਜ਼ਰੂਰ ਦੇਣਾ ਚਾਹੁੰਦੇ ਹਾਂ। ਹਾਲਾਂ ਕੱਲ੍ਹ ਜਦੋਂ ਅਸੀਂ ਇਸ 'ਤੇ ਗੱਲ ਕੀਤੀ ਤਾਂ ਮੈਂ ਸਾਈਡ
ਦੇ ਉੱਤੇ ਕਮੈਂਟਸ ਦੇਖ ਰਿਹਾ ਸੀ, ਔਰ ਅਸੀਂ ਇਹ ਵੀ ਆਪਣੇ ਵਿਊਅਰਸ ਨੂੰ ਦੱਸ ਦਈਏ ਕਿ ਅੱਜ ਕੱਲ੍ਹ ਇੱਕ ਨਵਾਂ ਫੀਚਰ ਸ਼ੁਰੂ ਹੋਇਆ ਕਿ ਸਾਡੇ ਕਮੈਂਟਸ ਟਰਨ ਆਫ ਕਰਤੇ ਜਾਂਦੇ ਨੇ, ਖਾਸ ਤੌਰ ਤੇ ਮੇਨ ਜਦੋਂ ਪ੍ਰੋਗਰਾਮ ਚੱਲ ਰਿਹਾ ਜਿਹੜੇ 5 ਸੈਗਮੈਂਟ ਹੁੰਦੇ ਨੇ ਉਹਨਾਂ 'ਚ ਵੀ ਕਿਸੇ ਦੇ ਕਮੈਂਟ ਟਰਨ, ਇਹ ਸਾਡੇ ਵੱਲੋਂ ਨਹੀਂ ਹੁੰਦੇ, ਇਹ ਉਹਨਾਂ ਵੱਲੋਂ ਹੀ ਹੁੰਦੇ ਨੇ। ਸੋ ਇਹਦੇ ਘੱਟੋ ਘੱਟ ਟਰਨ ਆਫ ਨਹੀਂ ਸੀਗੇ। ਤਾਂ ਉਹਦੇ 'ਚ ਮੈਂ ਦੇਖ ਰਿਹਾ ਸੀ ਕਿ ਵੀ ਈਵਨ ਇੱਕ ਤਬਕਾ ਤਾਂ ਪਹਿਲਾਂ ਹੀ ਵਿਰੋਧੀ ਹੈ ਜੋ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਲਾਈਨ ਜਾਂ ਦੂਸਰੇ ਨੂੰ ਸ਼ੁਰੂ ਤੋਂ ਹੀ ਜਿਹਨੇ ਉਸ ਨੂੰ ਕਿਸੇ ਸਾਜ਼ਿਸ਼ ਦੇ ਨਾਲ ਜੋੜ ਕੇ ਦੇਖਿਆ, ਪਰ ਮੈਂ ਦੇਖ ਰਿਹਾ ਜਿਹੜਾ ਹਮਾਇਤੀ ਤਬਕਾ ਹੈ ਅਜੇ ਤਾਂ ਚੋਣ ਮੈਦਾਨ 'ਚ ਉਹ ਆਏ ਨਹੀਂ ਹੈਗੇ। ਜਿੱਤ ਹਾਰ ਕੀ ਹੋਏਗੀ ਇਹ ਬਾਅਦ ਦੀ ਗੱਲ ਹੈ, ਪਰ ਆਲਰੇਡੀ ਇੱਕ ਡਿਵੀਜ਼ਨ ਦੇਖੀ ਔਰ ਇਹੀ ਖੇਡ ਹੈ ਜਿਹੜੀ ਏਜੰਸੀਆਂ ਖੇਡਣੀਆਂ ਚਾਹੁੰਦੇ ਨੇ। ਸੋ ਸਾਡੀ ਨਾਕਸਰਾਏ ਇਹੀ ਹੈ ਕਿ ਭਾਈ ਜੇ ਇਸ ਸਾਰੇ ਤੋਂ ਉਹ ਬਚ ਕੇ ਰਹਿਣ ਤੇ ਉਹਨਾਂ ਦੇ ਸਾਹਮਣੇ ਬਹੁਤ ਵੱਡਾ ਆਉਣ ਵਾਲੇ ਪੀਰੀਅਡ 'ਚ ਉਹਨਾਂ ਦਾ ਰੋਲ ਹੈ, ਕਿੰਨੀ ਕੁ ਦੇਰ ਉਹ NSA ਥੱਲੇ ਰੱਖ ਸਕਦੇ ਨੇ, ਔਰ ਅਲਟੀਮੇਟਲੀ ਉਹ ਉਸੇ ਰੋਲ 'ਚ ਫਿੱਟ ਹੋਣਗੇ ਜੋ ਉਹਨਾਂ ਨੇ ਆਪਣਾ ਆ ਕੇ ਰੋਲ ਬਿਆਨਿਆ ਸੀ। ਬਾਕੀ ਜੋ ਮਰਜ਼ੀ ਹੋਏਗੀ ਉਵੇਂ ਹੀ ਜਿਹੜਾ ਉਹ ਬਾਕੀ ਫੋਲੋ ਕਰਨਗੇ ਉਹਨੂੰ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਾਂ ਆਪਣੇ ਵਿਊਜ਼ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਪਹਿਲਾਂ ਹੀ ਸ਼ੁਕਰੀਆ ਅਦਾ ਕਰ ਦਿੰਦੇ ਹਾਂ। ਸੋ ਕਾਫੀ ਸਾਰੇ ਮੈਸੇਜ ਹੁਣੇ ਅਪੀਅਰ ਹੋਏ ਨੇ। ਮੀਆਂ ਸਰਵਰ ਜੀ ਕਹਿੰਦੇ ਡਾਕਟਰ ਸਾਹਿਬ ਯੂ ਆਰ ਵੈਰੀ ਰਾਈਟ ਅਬਾਊਟ ਯੂਰ ਵਰੀ ਫॉर ਪਾਕਿਸਤਾਨ, ਦਿਸ ਇਜ਼ ਦ ਜਸਟ temporary time. Pakistan is land of Baba Guru Nanak Sahib Ji. With his prayers will be review our economy. ਸੋ ਹਾਂਜੀ ਸਤਨਾਮ ਔਜਲਾ ਜੀ ਫਤਿਹ ਬੁਲਾਉਂਦੇ ਨੇ। ਫਿਰ ਨਿਹੰਗ ਸਿੰਘ ਜੀ ਕਹਿੰਦੇ ਨੇ ਵਿਸ਼ਵ ਗੁਰੂ ਮਦਰ ਆਫ ਡੈਮੋਕ੍ਰੇਸੀ ਜੇਲਡ ਬੰਦੂ ਦੀਆਂ ਨੂੰ ਪੇਰੈਂਟਸ ਨੂੰ ਵੀ ਨਹੀਂ ਮਿਲਣ ਦਿੱਤਾ। ਮੇਰੇ ਖਿਆਲ ਉਹਨਾਂ ਨੇ ਡਿਬਰੂਗੜ੍ਹ ਦੀ ਉਹਨਾਂ ਨੇ ਗੱਲ ਕੀਤੀ ਹੈ ਜੀ। ਸੋ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਨੇ ਡਾਕਟਰ ਸਾਹਿਬ ਕਮੈਂਟਸ ਕੰਟੇਨਿੰਗ ਸਰਟਨ words are deleted ਤੁਹਾਨੂੰ ਆਪਾਂ ਦੱਸ ਹੀ ਦਿੱਤਾ ਸਾਡੇ ਵੱਲੋਂ ਨਹੀਂ ਹੋ ਰਹੇ। ਸੋ the best moments ਕਹਿੰਦੇ ਨੇ ਇੰਡੀਅਨ ਆਕੂਪਾਈਡ ਪੰਜਾਬ ਐਂਡ ਕਸ਼ਮੀਰ will be free soon। ਸੋ ਇਸੇ ਤਰ੍ਹਾਂ ਫਿਰ ਉਹਨਾਂ ਨੇ ਸੇਮ ਹੀ ਉਹਨਾਂ ਦਾ ਕਮੈਂਟ ਹੈਗਾ। ਸੋ ਫਿਰ ਇਸੇ ਤਰ੍ਹਾਂ ਦਾ ਮੂਮੈਂਟ ਫਿਰ ਲਿਖਦੇ ਨੇ ਕਿ ਸਾਨੂੰ ਮਾਣ ਖਾਲਿਸਤਾਨੀ ਵੀਰਾਂ ਤੇ ਵਾਹਿਗੁਰੂ ਜੀ ਇਹਨਾਂ ਤੇ ਮਿਹਰ ਭਰਿਆ ਹੱਥ ਰੱਖਣ। ਸੋ ਸੁਖਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਗੁਰਮਿੰਦਰ ਸਿੰਘ ਜੀ ਵੀ ਵਾਹਿਗੁਰੂ ਜੀ ਕਹਿੰਦੇ ਨੇ। ਨਿਊਜ਼ ਐਂਡ ਐਜੂਕੇਸ਼ਨ ਕਹਿੰਦੇ ਨੇ ਇਟ ਮੇ ਬੀ fearful policy of Pak only stop election motivated attack and wanna time pass till election as India trying to escalate the issue of POK to have upper hand in election। ਸੋ ਇਸੇ ਤਰ੍ਹਾਂ ਫਿਰ ਮੈਸੇਜ ਆਏਗਾ ਸਾਡੇ ਕੋਲ। ਲਖਵਿੰਦਰ ਸਿੰਘ ਜੀ ਕਹਿੰਦੇ ਨੇ ਕਿਸੇ ਵੀ ਮੁਲਕ ਨੂੰ ਇੰਡੀਆ ਨੂੰ ਕਿਸੇ ਕਿਸਮ ਦੀ ਖੁੱਲ੍ਹ ਜਾਂ ਹਮਾਇਤ ਨਹੀਂ ਦੇਣੀ ਚਾਹੀਦੀ। ਕੱਲ ਸਾਡੇ ਇੱਕ ਭੈਣ ਜੀ ਨੇ ਸ਼ਿਕਾਇਤ ਕੀਤੀ ਹੈ ਕਿ ਇੱਕ ਮੈਸੇਜ ਸੀ ਬਲਦੇਵ ਸਿੰਘ ਹੋਰਾਂ ਦਾ ਮਾਸਟਰ ਤਾਰਾ ਸਿੰਘ ਦੇ ਖਿਲਾਫ, ਤੁਸੀਂ ਪੜ੍ਹਿਆ ਨਹੀਂ ਹੈ ਜਾਂ ਕਿਵੇਂ ਹੈਗਾ, ਜਾਂ ਮੈਨੂੰ ਤਾਂ ਉਹ ਨਜ਼ਰ ਨਹੀਂ ਆਇਆ ਹੈ। ਮੈਨੂੰ ਵੀ ਨਹੀਂ ਨਜ਼ਰ ਆਇਆ। ਉਹਨਾਂ ਨੇ ਸਗੋਂ ਦਾ ਸਕਰੀਨਸ਼ਾਟ ਭੇਜਿਆ, ਪਤਾ ਨਹੀਂ ਜਾਂ ਤਾਂ ਨਹੀਂ ਆਇਆ ਕਿਉਂਕਿ ਜਿੱਦਾਂ ਹੁਣ ਸਾਨੂੰ ਲਿਖਿਆ ਵੀ ਹੈ ਨਾ ਉਹਨਾਂ ਨੇ ਥੱਲੇ ਮੈਸੇਜ ਕਹਿੰਦੇ ਡਿਲੀਟ ਕੀਤੇ ਜਾ ਰਹੇ ਨੇ ਮੈਸੇਜ। ਉਹਨਾਂ ਨੂੰ ਭੈਣ ਜੀ ਨੂੰ ਲੱਗਾ ਵੀ ਸ਼ਾਇਦ ਜਾਣ ਕੇ ਅਸੀਂ ਜਿਵੇਂ ਮਾਸਟਰ ਤਾਰਾ ਸਿੰਘ ਸਾਡੇ ਅੰਕਲ ਲੱਗਦੇ ਹੋਣ ਤੇ ਅਸੀਂ ਉਹਨਾਂ ਦੇ ਖਿਲਾਫ ਕੁਝ ਸੁਣਨਾ ਨਾ ਚਾਹੁੰਦੇ ਹੋਈਏ। ਸੋ ਠੀਕ ਹੈ ਜੀ ਓਕੇ। जिहाद हुसैन कहते हैं डॉक्टर साहब नीलम कौर जी पाकिस्तान में हमारी अवामी हुकूमत नाज़ीम है, हमने PTI को वोट दिया था, खालिस्तान कश्मीर पाकिस्तान जिंदाबाद सियालकोट तो लिखते हैं। सो इसी तरह जसबीर सिंह जीत सूरतिया करमजीत सिद्धू फिर इसी तरह जसकीरत सिंह जी कहते हैं कि डॉक्टर साहब जी तुसी मोदी का नाम ਬਹੁਤ ਵਧੀਆ ਦੱਸਿਆ ਛਲੇਡਾ ਹੈ ਹੀ ਛਲੇਡਾ ਵਾਹਿਗੁਰੂ ਤੁਹਾਡੀ ਚੜ੍ਹਦੀ ਕਲਾ ਰੱਖਣ। ਫਿਰ ਇਸੇ ਤਰ੍ਹਾਂ ਗੁਰਜੀਤ ਸਿੰਘ ਜੀ ਫਿਰ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਕਹਿੰਦੇ 13 ਅਪ੍ਰੈਲ 1978 ਦੇ ਸਿੱਖ ਸ਼ਹੀਦਾਂ ਦਾ ਮੁੱਖ ਦੋਸ਼ੀ ਨਰਕਧਾਰੀ ਗੁਰਬਚਨਾ 24 ਅਪ੍ਰੈਲ 1980 ਨੂੰ ਭਾਈ ਰਣਜੀਤ ਸਿੰਘ ਜੋ ਬਾਅਦ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਣਾਏ ਗਏ ਸਨ ਨੇ ਸੋਧ ਦਿੱਤਾ ਸੀ। ਹਾਂ ਨਹੀਂ ਕੱਲ ਅਸੀਂ ਡੀਟੇਲ 'ਚ ਗੱਲ ਕੀਤੀ ਸੀ ਕਿ ਮੈਂ ਕਰੈਕਸ਼ਨ ਵੀ ਕਰਨਾ ਚਾਹੁੰਦਾ। ਮੈਂ ਉਹਦੇ 'ਚ ਕਿਹਾ ਸੀ ਕਿ ਵੀ ਜਿੱਥੇ ਗੁਰਬਚਨਾ ਮਾਰਿਆ ਗਿਆ ਉੱਥੇ ਰਾਜ ਮਾਤਾ ਵੀ ਮਾਰੀ ਗਈ, ਪਰ ਉਹ ਰਾਜ ਮਾਤਾ ਨਹੀਂ ਸੀ ਮਾਰੀ ਗਈ। ਜਿਹੜਾ ਉਹਦਾ ਕਮਾਂਡਰ ਇਨ ਚੀਫ ਬਣਾਇਆ ਹੋਇਆ ਸੀ ਉਹਨੇ ਨਿਰੰਕਾਰੀਆਂ ਨੇ ਆਪਣੀ ਫੌਜ ਖੜੀ ਕੀਤੀ ਹੋਈ ਸੀ, ਉਹ ਪ੍ਰਤਾਪ ਸਿੰਘ,
ਔਰ ਉਹ ਪ੍ਰਤਾਪ ਸਿੰਘ ਹੀ ਸੀ ਅੰਮ੍ਰਿਤਸਰ 'ਚ ਜਿਹਨੇ ਗੋਲੀ ਦਾ ਪਹਿਲਾਂ ਆਰਡਰ ਕੀਤਾ, ਕਿਉਂਕਿ ਉਹਨਾਂ ਦੇ ਆਪਣੇ ਲੋਕ ਹਥਿਆਰ ਲੈ ਕੇ ਆਏ ਹੋਏ ਸੀ, ਪੁਲਿਸ ਨੇ ਵੀ ਗੋਲੀ ਚਲਾਈ। ਬਿਲਕੁਲ। ਸੋ ਪ੍ਰਤਾਪ ਸਿੰਘ ਮਾਰਿਆ ਗਿਆ ਸੀ ਔਰ ਗੁਰਬਚਨਾ ਮਾਰਿਆ ਗਿਆ ਸੀ। ਕੱਲ ਅਸੀਂ ਡਿਟੇਲ ਤੇ ਗੱਲਬਾਤ ਕੀਤੀ ਸੀ। ਸੋ ਫਤਿਹ ਵੀ ਸਾਨੂੰ ਬੁਲਾਉਂਦੇ ਨੇ ਔਰ ਜਤਿੰਦਰ ਸਿੰਘ ਜੀ ਗੁਰਪ੍ਰਹਾਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਸੁਰਿੰਦਰ ਸਿੰਘ ਥੰਡੀ ਜੀ ਹੀ ਇਜ਼ ਓਕੇ, ਮਾਈ ਐਨੀ ਇਨਫੋਰਮੇਸ਼ਨ ਅਬਾਊਟ ਆਈ ਡੋਨਟ ਨੋਜ਼ ਦੈਟ। ਅੱਛਾ, ਨਹੀਂ ਮੇਰੇ ਨੌਲੇਜ ਨਹੀਂ ਹੈ। ਹਾਂਜੀ, ਧਰਮ ਸਿੰਘ ਜੀ, ਫਿਰ ਜਸਵੀਰ ਬਰਾੜ ਜੀ, ਕੁਲਦੀਪ ਕੌਰ ਜੀ ਔਰ ਇਸੇ ਤਰ੍ਹਾਂ ਸੁਖਦੇਵ ਸਿੰਘ ਜੀ, ਫਿਰ ਜਸਵੀਰ ਬਰਾੜ ਜੀ, ਫਿਰ ਇਸੇ ਤਰ੍ਹਾਂ ਗੁਰਪ੍ਰੀਤ ਬਰਾੜ ਜੀ ਔਰ ਜਸਕੀਰਤ ਸਿੰਘ ਜੀ, ਦਵਿੰਦਰ ਸੰਧੂ ਜੀ, ਹਰਮਨ ਪੰਨੂ ਜੀ, ਅਮਰਜੀਤ ਸੈਣੀ, ਕਰਨ ਸਿੰਘ ਜੀ। I like the Khalistan flag on your table. You guys doing a tremendous job. ਵਾਹਿਗੁਰੂ ਬਲੈਸ ਯੂ ਬੋਥ। ਬਹੁਤ ਸ਼ੁਕਰੀਆ। ਔਰ ਹਰਦੀਪ ਸਿੰਘ ਜੀ ਵੀ ਫਿਰ ਇਹ ਕਹਿੰਦੇ ਮੈਂ ਜਾਰਡਨ ਤੋਂ ਦੇਖ ਰਿਹਾ ਐਵਰੀਡੇ ਤੇ ਸਾਨੂੰ ਵਾਚ ਕਰਦੇ। ਬਹੁਤ ਮਿਹਰਬਾਨੀ। ਤੁਸੀਂ ਜਾਰਡਨ ਕਹਿੰਦੇ ਹੋ, ਸਾਰਾ ਮਿਡਲ ਈਸਟ ਸਾਡੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ। ਸਾਨੂੰ ਖੁਸ਼ੀ ਹੈ ਕਿ ਜਿੱਥੇ ਜਿੱਥੇ ਵੀ ਸਾਡੀ ਆਵਾਜ਼ ਪਹੁੰਚ ਸਕੇ। ਔਰ ਅਸੀਂ ਇਹ ਗੁਜ਼ਾਰਿਸ਼ ਵੀ ਕਰਾਂਗੇ ਕਿ ਅੱਗੋਂ ਵੱਧ ਤੋਂ ਵੱਧ ਸ਼ੇਅਰ ਕਰੋ, ਕਮੈਂਟ ਕਰੋ। ਔਰ ਕਿਉਂਕਿ ਫੇਸਬੁੱਕ ਤੇ ਜ਼ਿਆਦਾ ਸਪੇਸ ਹੁੰਦਾ ਸੀ, ਕੁਝ ਸਾਨੂੰ ਲਿਖਤਾਂ ਮਿਲਦੀਆਂ ਸੀ, ਤੁਸੀਂ sos@tv84.tv ਦੇ ਉੱਤੇ ਸਾਨੂੰ ਆਪਣੀ ਲਿਖਤ ਵੀ ਭੇਜੋ। ਅਸੀਂ ਇਹਨੂੰ ਇੱਕ ਮਿਊਚੁਅਲ ਡਾਇਲੌਗ ਵਾਲਾ ਪਲੇਟਫਾਰਮ ਵੀ ਬਣਾਉਣਾ ਚਾਹੁੰਦੇ ਹਾਂ, ਜਿਹੜਾ ਇਹ ਸੀ ਹੁਣ ਹੌਲੀ ਇੱਕ ਯੂਨੀਫਾਰਮ ਜਿਹਾ ਫਾਰਮੈਟ ਬਣਦਾ ਜਾ ਰਿਹਾ ਹੈ। ਸ਼ਿੰਦਾ ਗਿੱਲ ਖਾਲਿਸਤਾਨ, ਹਾਂਜੀ। ਫਿਰ ਇਸੇ ਤਰ੍ਹਾਂ ਹਰਦੀਪ ਸਿੰਘ, ਸੁਖਜੀਵਨ ਬੱਚੂ, ਇੰਦਰਜੀਤ ਸਿੰਘ ਸੰਧੂ, ਪਰਮਿੰਦਰ, ਸੋਨ ਮੱਲੀ, ਫਿਰ ਕਰਨ ਸਿੰਘ, ਕੁਲਦੀਪ ਮਾਲ, ਸਭ ਫਤਿਹ ਬੁਲਾਉਂਦੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਜਿਵੇਂ ਅਸੀਂ 12ਵਾਂ ਤੁਖਾਰੀ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਹੋਇਆ ਉਸ ਦੀ ਵਿਚਾਰ ਕਰਦੇ ਹਾਂ। ਅੱਛਾ, ਅੱਜ ਪੋਹ ਦਾ ਮਹੀਨਾ, ਇਸ ਦੇ ਉੱਤੇ ਵਿਚਾਰ ਹੈ। ਪੋਖ ਤੁਖਾਰ ਪੜ੍ਹੈ ਵਣ ਤ੍ਰਿਣ ਰਸ ਸੋਖੈ, ਆਵਤ ਕੀ ਨਾਹੀ ਮਨ ਤਨ ਵਸੈ ਮੁਖੈ, ਮਨ ਤਨ ਰਵ ਰਿਹਾ ਜਗ ਜੀਵਨ, ਗੁਰ ਸ਼ਬਦੀ ਰੰਗ ਮਾਣੀ, ਅੰਡਜ ਜੇਰਜ ਸੇਤਜ ਉਤਪੁਜ, ਘਟ ਘਟ ਜੋਤ ਸਮਾਨੀ, ਦਰਸ਼ਨ ਦੇਹੋ ਦਇਆਪਤ ਦਾਤੇ, ਗਤ ਪਾਵਹੁ ਮਤ ਦੇਹੋ, ਨਾਨਕ ਰੰਗ ਰਵੈ ਰਸ ਰਸੀਆ, ਹਰ ਸਿਉ ਪ੍ਰੀਤ ਸਨੇਹੋ। ਤੁਖਾਰ ਬਰਫ਼ ਨੂੰ ਕਹਿੰਦੇ ਨੇ ਕਿ ਪੋਹ ਦਾ ਮਹੀਨਾ ਜਦੋਂ ਅਸੀਂ ਸਾਵਣ ਭਾਦੋ, ਅੱਸੂ ਕੱਤਕ, ਮੱਘਰ, ਪੋਹ ਮਾਹ ਜਿਹੜੇ ਨੇ, ਹੁਣ ਇਹ ਮਹੀਨੇ ਠੰਡ ਦੇ ਨਾਲ ਜੁੜੇ ਹੋਏ ਨੇ। ਕੱਕਰ ਪੈਂਦਾ ਵੀ ਅਸੀਂ ਕਹਿੰਦੇ ਹਾਂ, ਉਹ ਜਿਹੜਾ ਕੋਰਾ ਪੈਂਦਾ। ਸੋ ਪੋਹ ਦਾ ਮਹੀਨਾ ਜਿਹੜਾ ਉਹ ਇੱਕ ਪਾਸੇ ਤਾਂ ਕੱਕਰ ਪੈ ਰਿਹਾ, ਕੋਰਾ ਜਿਸ ਨੂੰ ਕਿਹਾ ਜਾਂਦਾ ਹੈ। ਔਰ ਜਦੋਂ ਸਰਦੀ ਹੁੰਦੀ ਹੈ ਤਾਂ ਉਹ ਪਹਿਲਾ ਪਾਰਟ ਹੁੰਦਾ ਹੈ ਕਿ ਉਸ ਵਿਚਲਾ ਪਲਾਂਟਸ ਵਿਚਲਾ ਜਿਹੜਾ ਪਾਣੀ ਹੈ ਉਹਨੂੰ ਉਹ ਸੋਖਦਾ ਹੈ, ਉਸ ਨੂੰ ਐਬਜ਼ੌਰਬ ਕਰਦਾ ਹੈ। ਇਸ ਲਈ ਹਰ ਚੀਜ਼ ਠੰਡੀ ਡਰਾਈ ਹੁੰਦੀ ਹੈ। ਵਣ ਤ੍ਰਿਣ ਰਸ ਸੋਖ ਹੈ ਕਿ ਇਹ ਜਿਹੜੇ ਘਾਹ ਫੂਸ ਹੈ ਔਰ ਪਲਾਂਟਸ ਨੇ, ਇਹਨਾਂ ਦੇ ਰਸ ਨੂੰ, ਇਹਨਾਂ ਵਿਚਲੇ ਮੋਇਸਚਰ ਨੂੰ, ਇਹਨਾਂ ਵਿਚਲੇ ਪਾਣੀ ਨੂੰ ਇਹ ਜਿਹੜਾ ਮਹੀਨਾ ਹੈ ਇਹ ਉਹਨਾਂ ਦੇ ਉਸ ਨੂੰ ਸੈਪ ਕਰ ਰਿਹਾ ਹੁੰਦਾ ਹੈ। ਸਾਰੇ ਜਿਹੜੇ ਫੀਲਡ ਨੇ, ਖੇਤ ਨੇ, ਉਹ ਡਰਾਈ ਸੁੱਕੇ ਲੱਗਦੇ ਨੇ। ਆਵਤ ਕੀ ਨਾਹੀ ਮਨ ਤਨ ਵਸੈ ਮੁਖ ਹੈ ਕਿ ਇਹ ਹਾਲਤ ਹੈ ਕਿ ਹੇ ਵਾਹਿਗੁਰੂ ਤੂੰ ਆਇਆ ਨਹੀਂ। ਹੁਣ ਕਹਿਣ ਦਾ ਮਤਲਬ ਇਹ ਹੈ ਵੀ ਜਿਵੇਂ ਪੋਹ ਦੇ ਮਹੀਨੇ 'ਚ ਬਾਹਰ ਸਭ ਕੁਝ ਸੁੱਕਾ ਨਜ਼ਰ ਆਉਂਦਾ ਹੈ, ਡਰਾਈ ਹੈ, ਇਵੇਂ ਜੇ ਦਿਲ ਦੇ ਸੇਜ ਦੇ ਉੱਤੇ ਪਿਆਰਾ ਆ ਕੇ ਨਾ ਵਸੇ ਤੇ ਇਵੇਂ ਹੀ ਹੈ ਮਾਨੋ ਪੋਹ ਦੇ ਉਸ ਕੱਕਰ ਨੇ ਹਰ ਚੀਜ਼ ਜਿਹੜੀ ਹੈ ਉਹ ਡਰਾਈ ਕੀਤੀ ਹੋਈ ਹੈ। ਵੀ ਮੇਰਾ ਅੰਦਰ ਠੰਡਾ ਨਹੀਂ ਹੈ, ਉਹ ਅੰਦਰ ਵਾਹਿਗੁਰੂ ਦੇ ਪਿਆਰ ਦੀ ਠੰਡ ਨਹੀਂ ਹੈ, ਅੰਦਰ ਤਾਂ ਸੋਕਾ ਪਿਆ ਹੋਇਆ ਹੈ, ਅੰਦਰ ਤਾਂ ਉਹ ਡਰਾਈਨੈਸ ਹੈ, ਉਹ ਪੀੜ ਹੈ। ਆਵਤ ਕੀ ਨਾਹੀ ਮਨ ਤਨ ਵਸੈ ਮੁਖ ਹੈ, ਤੂੰ ਆਇਆ ਨਹੀਂ, ਤੂੰ ਹੀ ਮੇਰੇ ਮਨ ਔਰ ਮੂੰਹ ਦੇ ਵਿੱਚ ਵਸਦਾ। ਜਦੋਂ ਅਸੀਂ ਮੂੰਹ ਨਾਲ ਵਾਹਿਗੁਰੂ ਦਾ ਜਾਪ ਕਰਦੇ ਹਾਂ ਤਾਂ ਮਨ ਦੇ ਅੰਦਰ ਤਾਂ ਚਤੇ ਪੈਰ ਉਸ ਦਾ ਜਾਪ ਹੁੰਦਾ, ਉਹ ਹੋਂਦਾ ਉਸ ਮਨ ਤਨ ਰਵ ਰਿਹਾ ਜਗ ਜੀਵਨ, ਗੁਰ ਸ਼ਬਦੀ ਰੰਗ ਮਾਣੀ। ਕਿ ਜਦੋਂ ਉਹ ਵਾਹਿਗੁਰੂ ਮੇਰੇ ਅੰਦਰ ਆ ਕੇ ਵਸਿਆ ਤੇ ਮੇਰੇ ਅੰਦਰ ਉਹੀ ਉਹ ਜਗ ਨੂੰ ਜੀਵਨ ਦੇਣ ਵਾਲਾ, ਸਾਰੀ ਕਾਇਨਾਤ ਨੂੰ ਜ਼ਿੰਦਗੀ ਦੇਣ ਵਾਲਾ ਹੈ, ਉਹ ਮੇਰੇ ਮਨ ਔਰ ਤਨ ਦੇ ਅੰਦਰ ਰਵ ਰਿਹਾ। ਔਰ ਮੈਂ ਗੁਰੂ ਦੇ ਸ਼ਬਦ ਦੇ ਰੰਗ ਵਿੱਚ ਰੰਗੀ ਹੋਈ ਰੂਹ,
ਰੰਗ ਮਾਣ ਰਹੀਆਂ, ਆਨੰਦ ਮਾਣ ਰਹੀਆਂ। ਅੰਡਜ ਜੇਰਜ ਸੇਤਜ ਉਤਬੁਜ ਘਟ ਘਟ ਜੋਤ ਸਮਾਨੀ। ਹੁਣ ਇਹ ਫਾਰਮਸ ਆਫ ਲਾਈਫ, ਆਂਡੇ ਤੋਂ ਪੈਦਾ ਹੋਣ ਵਾਲੇ, ਜੇਰ ਪਲਾਸੈਂਟਾ ਨੂੰ ਕਹਿੰਦੇ ਨੇ, ਮੈਮੇਲੀਆ ਕਲਾਸ, ਉਹਦੇ ਤੋਂ ਪੈਣ ਵਾਲੇ, ਪਸੀਨੇ ਤੋਂ ਪੈਦਾ ਹੋਣ ਵਾਲੇ, ਉਤਪਜ ਜ਼ਮੀਨ ਚੋਂ ਨਿਕਲਣ ਵਾਲੀਆਂ ਸਾਰੀਆਂ ਸਬਜ਼ੀਆਂ, ਜਿਵੇਂ ਅਸੀਂ ਚੌਪਈ ਸਾਹਿਬ 'ਚ ਵੀ ਅੰਡਜ ਜੇਰਜ ਸੇਤਜ ਹੈ ਜੀ, ਉਤਬੁਜ, ਇਹੀ 4 ਫਾਰਮਸ ਆਫ ਲਾਈਫ, ਪਲਾਂਟਸ ਵੀ ਔਰ ਦੂਸਰੇ ਵੀ ਕਈਆਂ ਹੋਈਆਂ ਨੇ। ਅੰਡਜ ਜੇਰਜ ਸੇਤਜ ਉਤਬੁਜ ਘਟ ਘਟ ਜੋਤ ਸਮਾਣੀ, ਕਿ ਉਹ ਅੰਡਿਆਂ 'ਚੋਂ ਪੈਦਾ ਹੋਣ ਵਾਲੇ ਜੀਵ ਹੋਣ, ਜੇਰ ਵਾਲੇ ਹੋਣ, ਪਸੀਨੇ ਵਾਲੇ ਹੋਣ, ਜਾਂ ਪਲਾਂਟਸ ਹੋਣ, ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ, ਇਹ ਉਸ ਦੇ ਵਿੱਚ ਉਸ ਵਾਹਿਗੁਰੂ ਦੀ ਜੋਤ ਵਸੀ ਹੋਈ ਹੈ, ਉਹਦੀ ਜੋਤ ਸਮਾਈ ਹੋਈ ਹੈ। ਦਰਸ਼ਨ ਦੇਹੋ ਦਇਆ ਪਤ ਦਾਤੇ, ਗਤ ਪਾਵੋ ਮਤ ਦੇਹੋ, ਕਿ ਹੇ ਵਾਹਿਗੁਰੂ ਦਰਸ਼ਨ ਦਿਓ, ਤੁਸੀਂ ਦਇਆ ਦੇ ਖਜ਼ਾਨੇ ਹੋ, ਔਰ ਤੁਹਾਡੇ ਦੀਦਾਰ ਦੇ ਨਾਲ ਮੇਰੇ ਅੰਦਰ ਮੈਂ ਨਿਹਾਲ ਹੋਵਾਂ, ਇਹੀ ਮੈਨੂੰ ਮਤ ਦਿਓ। ਨਾਨਕ ਰੰਗ ਰਵੈ ਰਸ ਰਸੀਆ, ਹਰ ਸਿਉ ਪ੍ਰੀਤ ਸਨੇਹੋ, ਕਿ ਹੇ ਵਾਹਿਗੁਰੂ ਇਹ ਰਹਿਮਤ ਕਰੋ ਕਿ ਤੁਸੀਂ ਮੇਰੇ ਅੰਦਰ ਆ ਕੇ ਵਸੋ, ਮੈਂ ਉਹ ਤੁਹਾਡੇ ਪਿਆਰ ਦੇ ਰੰਗ ਵਿੱਚ ਰਵਿਆ ਹੋਇਆ, ਰਸੀਆ ਬਣਿਆ ਰਹਾਂ, ਔਰ ਹਮੇਸ਼ਾ ਮੇਰੀ ਪ੍ਰੀਤ ਤੁਹਾਡੇ ਨਾਲ ਨਿਭਾਏ ਬਣ ਆਏ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲੋਂ ਲੈਂਦੇ ਹਾਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreporter.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।